व्यूअर्स फिर ਦੁਆਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ। ਜੀ ਡਾਕਟਰ ਸਾਹਿਬ ਅੱਗੇ ਵੀਰ ਜੀ ਲਿਖਦੇ ਹਨ, ਸਿੱਖਾਂ ਨੂੰ ਵੀ ਬਿਲਕੁਲ ਇਸੇ ਹੀ ਪਲਾਨ ਨਾਲ ਖਤਮ ਕੀਤਾ ਜਾ ਰਿਹਾ ਹੈ। ਇੰਡੀਆ ਦੀ 66 ਤੋਂ 67 ਸਾਲ ਦੀ ਆਜ਼ਾਦੀ ਦੇ ਸਮੇਂ ਵਿੱਚ ਸਾਡੀਆਂ ਦੋ ਪੀੜ੍ਹੀਆਂ ਖਤਮ ਕਰ ਦਿੱਤੀਆਂ ਗਈਆਂ ਹਨ, ਇੱਕ ਅੱਤਵਾਦ ਦੇ ਨਾਮ ਤੇ, ਦੂਸਰੀ ਡਰੱਗ ਨਾਲ ਤੇ। ਤੀਜੀ ਪੀੜ੍ਹੀ ਨੂੰ ਕਰਜ਼ੇ ਵਿੱਚ ਡੁਬੋ ਕੇ ਮਾਰ ਦਿੱਤਾ ਜਾਵੇਗਾ ਜਾਂ ਫਿਰ ਕੋਈ ਤੀਜਾ ਪਲਾਨ। ਪਹਿਲਾ, ਸਾਨੂੰ ਧਾਰਮਿਕ ਤੌਰ ਤੇ ਤੋੜਨ ਲਈ ਜਾਲੀ ਬਾਬੇ ਤੇ ਡੇਰੇ ਖੜੇ ਕੀਤੇ ਗਏ ਹਨ ਤੇ ਕਈ ਹੋਰ ਭਰਮ ਭੁਲੇਖੇ ਲਿਆ ਕੇ ਸਿੱਖੀ ਵਿੱਚ ਪਾ ਦਿੱਤੇ ਗਏ ਹਨ ਤੇ ਸਾਰੇ ਗੁਰਦੁਆਰਿਆਂ ਤੇ ਦਮਦਮੀ ਟਕਸਾਲ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਦੂਸਰਾ, ਰਾਜਨੀਤਿਕ ਤੌਰ ਤੇ ਤੋੜਨ ਲਈ ਬਾਦਲ, ਟੋੜਾ, ਰਾਮੂਵਾਲੀਆ ਤੇ ਬਰਨਾਲੇ ਵਰਗਿਆਂ ਨੂੰ ਖਰੀਦਿਆ ਗਿਆ ਹੈ। ਅੱਗੇ ਵੀ ਖਰੀਦ ਫਰੋਖਤ ਜਾਰੀ ਰਹੇਗੀ ਤੇ ਸਿੱਖ ਵੰਡੇ ਗਏ ਹਨ। ਤੀਸਰਾ, ਸਮਾਜਿਕ ਤੌਰ ਤੇ ਤੋੜਨ ਲਈ ਬਿਹਾਰੀਆਂ ਨੂੰ ਪੰਜਾਬ ਵਿੱਚ ਧੱਗਿਆ ਗਿਆ ਹੈ ਤੇ ਅੱਜ ਉਹ ਸਾਡੇ ਵਿਆਹ ਸ਼ਾਦੀਆਂ ਤੇ ਮੇਲਿਆਂ ਵਿੱਚ ਆਮ ਦੇਖਣ ਨੂੰ ਮਿਲ ਜਾਂਦੇ ਹਨ ਤੇ ਜ਼ਮੀਨਾਂ ਵੀ ਖਰੀਦ ਰਹੇ ਹਨ। ਸਿੱਧੀ ਗੱਲ ਕਿ ਅੱਜ ਉਹ ਸਮਾਜ ਦਾ ਹਿੱਸਾ ਬਣ ਗਏ ਹਨ। ਚੌਥਾ, ਸਿੱਖਾਂ ਨੂੰ ਆਰਥਿਕ ਤੌਰ ਤੇ ਖਤਮ ਕਰਨ ਲਈ ਕਰਜ਼ੇ, ਬਾਕੀ ਰਾਜਾਂ ਨਾਲੋਂ ਮਹਿੰਗਾ ਡੀਜ਼ਲ, ਪੈਟਰੋਲ, ਟੋਲ ਟੈਕਸ, ਪ੍ਰਾਪਰਟੀ ਟੈਕਸ, ਲੈਂਡ ਸੇਲ ਟੈਕਸ, ਰੇਤਾ ਐਂਡ ਮਹਿੰਗੇ ਤੋਂ ਮਹਿੰਗਾ ਨਸ਼ਾ ਵੇਚਿਆ ਜਾ ਰਿਹਾ ਹੈ ਤਾਂ ਕਿ ਹਰ ਫੈਮਿਲੀ ਦੇ ਬਜਟ ਤੇ ਅਟੈਕ ਕੀਤਾ ਜਾਵੇ। ਪੰਜਵਾਂ, ਐਜੂਕੇਸ਼ਨ ਨੂੰ ਕੰਟਰੋਲ ਕਰਨ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਸੈਂਟਰਲ ਗਵਰਨਮੈਂਟ ਨੇ ਖਰੀਦ ਲਈ ਹੈ ਤੇ ਬਾਦਲ ਨੇ ਹੀ ਵੇਚੀ ਹੈ 60 ਕਰੋੜ ਵਿੱਚ 2-3 ਸਾਲ ਪਹਿਲਾਂ, ਜਿਸ ਤੋਂ ਬਾਅਦ ਉੱਥੇ ਹਿੰਦੀ ਵਿੱਚ ਐਗਜ਼ਾਮ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਸਟੂਡੈਂਟਸ ਨੇ ਵਿਰੋਧ ਵੀ ਕੀਤਾ ਸੀ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਹੈਰੀਟੇਜ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਦੇ ਵਿਰੋਧ ਕਾਰਨ ਪਲਾਨ ਕੈਂਸਲ ਕਰ ਦਿੱਤਾ ਗਿਆ। ਛੇਵਾਂ, ਹਰਮੰਦਰ ਸਾਹਿਬ ਦੇ ਨੇੜੇ ਆਪਾਂ ਰੁਕ ਜਾਈਏ ਜੀ। ਉਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਇਸ ਸਾਰੇ ਇਸ ਦੁਖਾਂਤ ਕੌਮ ਦੇ ਪੱਖ ਤੋਂ, ਪਰ ਉਹਨਾਂ ਦੀ ਨੀਤੀਆਂ ਕਿਵੇਂ ਸਪਸ਼ਟ ਨੇ ਜੀ ਕਿ 66 ਸਾਲ 'ਚ ਉਹਨਾਂ ਨੇ ਪਹਿਲਾਂ ਤਾਂ ਕਿਉਂਕਿ ਉਹ ਸਿੱਧੇ ਹੀ ਪਹੁੰਚ ਗਏ ਅੱਤਵਾਦ ਦੇ ਨਾਂ ਥੱਲੇ ਕਿਵੇਂ ਇੱਕ ਪੀੜ੍ਹੀ ਖਤਮ ਕੀਤੀ ਜੀ। ਪਰ ਮੈਂ ਈਵਨ ਉਸ ਟਾਈਮ ਫਰੇਮ ਨੂੰ ਵੀ ਜਿਹੜਾ ਕਿ 47 ਤੋਂ ਲਗਭਗ 78-79 ਤੱਕ ਦਾ ਚੱਲਦਾ ਹੈ, ਕਿਉਂਕਿ 13 ਅਪ੍ਰੈਲ 1978 ਨੂੰ 13 ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਇਸ ਦੌਰ ਦੀ ਸ਼ੁਰੂਆਤ ਹੁੰਦੀ ਹੈ ਜੀ, ਜਿਹੜੀ ਕਿ ਲਗਭਗ ਇੱਕ ਪੀੜ੍ਹੀ ਫਿਰ ਪੂਰੀ ਜਿਹੜੀ ਹੈ ਉਹ ਡਿਸਟਰੋਏ ਹੁੰਦੀ ਹੈ। ਪਰ ਉਸ ਤੋਂ ਪਹਿਲੀ ਜਨਰੇਸ਼ਨ ਜਿਹੜੀ 47 ਤੋਂ ਬਾਅਦ ਜਿਹਦੇ 40% ਪਨਾਹਗੀਰ ਬਣ ਕੇ ਆਏ, ਜਿਨ੍ਹਾਂ ਨੂੰ ਕ੍ਰਿਮੀਨਲ ਟ੍ਰਾਈਬ ਤੋਂ ਉਹਨਾਂ ਨੇ ਸ਼ੁਰੂ ਕੀਤਾ, ਔਰ ਜਿਹੜੀ ਸਾਰੀ ਬ੍ਰੇਨ ਵਾਸ਼ਿੰਗ ਡਿਸਕ੍ਰਿਮੀਨੇਸ਼ਨ ਲਾਈਨ ਹੈ ਔਰ ਹਿੰਦੂ ਮੈਜੋਰਿਟੀ ਦੇ ਦਿਮਾਗ ਦੇ ਵਿੱਚ ਇਹ ਭਰਨਾ ਹੈ ਕਿ ਵੀ ਦੇਸ਼ ਦੀ ਏਕਤਾ ਅਖੰਡਤਾ ਇਹਨਾਂ ਨੇ ਤੋੜਨੀ ਹੈ ਜਾਂ ਇਹ ਦੇਸ਼ ਧਰੋਹੀ ਨੇ, ਇੱਥੋਂ ਤੱਕ ਕਿ ਮਾਸਟਰ ਤਾਰਾ ਸਿੰਘ ਔਰ ਕਈ ਵਾਰੀ ਸਰ ਕਪੂਰ ਸਿੰਘ ਜਿਹੜੇ ਹਾਲਾਂ ਮਾਸਟਰ ਤਾਰਾ ਸਿੰਘ ਦੀਆਂ ਨੀਤੀਆਂ ਦਾ ਵੀ ਕ੍ਰਿਟਿਕ ਰਹੇ ਨੇ, ਸੋ ਉਹਦੇ 'ਚ ਕਈ ਵਾਰੀ ਉਹਨਾਂ ਨੇ ਮਾਸਟਰ ਤਾਰਾ ਸਿੰਘ ਤੇ ਤਰਸ ਵੀ ਕੀਤਾ ਜਦੋਂ ਉਹਨਾਂ ਨੇ ਇੱਕ ਥਾਂ ਦੇ ਉੱਤੇ ਇਹ ਵੀ ਕਹਿਣ ਦਾ ਕਿਹਾ ਕਿ ਪੂਅਰ ਮਾਸਟਰ ਤਾਰਾ ਸਿੰਘ। ਹੁਣ ਇਸ ਲਈ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਤਾਂ ਜਿਹੜੇ ਆਜ਼ਾਦੀ ਪਸੰਦ ਸਿੱਖ ਨੇ ਅੱਜ ਜਾਂ ਅਸੀਂ ਖਾਲਿਸਤਾਨ ਦੀ ਤਹਿਰੀਕ ਨਾਲ ਜੁੜੇ ਹੋਏ ਹਾਂ ਜੀ, ਅਸੀਂ ਇਸ ਗੱਲ ਦੇ ਲਈ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਾਂ ਐਂਡ ਰਾਈਟਲੀ ਸੋ ਕਿ 47 ਦੇ ਵਿੱਚ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਉਦਮ ਸਿੰਘ ਨਾਗੋਕੇ ਇਹਨਾਂ ਨੇ ਠੀਕ ਫੈਸਲਾ ਨਹੀਂ ਲਿਆ ਜਾਂ ਧੜੱਲੇਦਾਰ ਫੈਸਲਾ ਨਹੀਂ ਲਿਆ, ਨਤੀਜੇ ਦੇ ਤੌਰ ਤੇ ਅਸੀਂ ਇੰਡੀਆ 'ਚ ਆ ਕੇ ਐਂਡ ਹੋਏ। ਪਰ ਜਦੋਂ ਸਰ ਕਪੂਰ ਸਿੰਘ ਉਹਨਾਂ ਨੇ ਇਹ ਕਿਹਾ ਪੂਅਰ ਮਾਸਟਰ ਤਾਰਾ ਸਿੰਘ ਕਿ ਉਹਨਾਂ ਦੇ ਉੱਤੇ 47 ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਦਾ ਰਿਹਾ ਵਿਰੋਧੀ ਮੀਡੀਆ ਵੱਲੋਂ, ਧਿਰ ਵੱਲੋਂ, ਜੇਲ੍ਹ ਉਹਨਾਂ ਨੇ ਅੰਗਰੇਜ਼ੀ ਰਾਜ ਇੰਨੀ ਜੇਲ੍ਹ ਨਹੀਂ ਕੱਟੀ ਜਿੰਨੀ ਆਪਣੇ ਰਾਜ ਕੱਟੀ ਜਿਹਦੇ 'ਚ ਲਿਆ ਕੇ ਕੌਮ ਨੂੰ ਉਹਨਾਂ ਨੇ ਵਾੜਿਆ ਸੀ ਜੀ। ਉਹ ਇਹ ਕਹਿੰਦੇ ਸੀ ਜੀ ਇਹ ਤਾਂ ਦੇਸ਼ ਦੀ ਏਕਤਾ ਅਖੰਡਤਾ ਤੋੜ ਰਿਹਾ, ਇਹ ਤਾਂ ਦੇਸ਼ ਨੂੰ ਤੋੜਨਾ ਚਾਹੁੰਦਾ। ਸੋ ਕਪੂਰ ਸਿੰਘ ਨੇ ਜਾਂ ਇੱਕ ਵਾਰ ਈਵਨ ਯਾਦਵਿੰਦਰ ਸਿੰਘ ਨੇ ਵੀ, ਪਟਿਆਲੇ ਦਾ ਰਾਜਾ ਇਹਦਾ ਅਮਰਿੰਦਰ ਸਿੰਘ ਦਾ ਪਿਓ, ਉਹਨੇ ਕਿਹਾ ਜੀ ਹੋਰ ਜੋ ਮਰਜ਼ੀ ਮਾਸਟਰ ਤਾਰਾ ਸਿੰਘ ਨੂੰ ਕਿਹਾ ਜਾ ਸਕਦਾ, ਜੇ ਤੁਹਾਡੀ ਯੂਨਿਟੀ ਕਾਇਮ ਰੱਖੀ ਹੈ ਜਾਂ ਸਿੱਖਾਂ ਨੂੰ ਲਿਆ ਕੇ ਤੁਹਾਨੂੰ ਡਿਲੀਵਰ ਕਰਾਇਆ ਹੈ ਤੇ ਇਹ ਮਾਸਟਰ ਤਾਰਾ ਸਿੰਘ ਨੇ ਕੀਤਾ, ਘੱਟੋ ਘੱਟ ਉਹਨੂੰ ਇਸ ਦੋਸ਼ ਤੋਂ ਤਾਂ ਮੁਕਤ ਕਰ ਦਿਓ ਜੀ। ਸੋ ਮਾਸਟਰ ਤਾਰਾ ਸਿੰਘ ਨੇ ਦੋਨੋਂ ਪਾਸਿਓਂ ਹੀ ਜਿਹੜੀ ਹੈ ਉਹ ਬਦਨਾਮੀ ਖੱਟੀ ਕਿ ਉਹ ਵੀ ਇਹੀ ਕਹਿੰਦੇ ਰਹੇ ਕਿ ਜੀ ਇਹਦੇ ਵਿੱਚ ਜਦੋਂ ਪੰਜਾਬੀ ਸੂਬੇ ਦੀ ਮੰਗ ਵੀ ਉਹ ਕਰਦਾ ਸੀ ਤਾਂ ਹਿੰਦੂ ਮੀਡੀਆ ਜਿੰਨਾ ਜਲੰਧਰ ਬੈਠਾ ਇਹੀ ਕਹਿੰਦਾ ਸੀ ਜੀ ਇਹ ਪੰਜਾਬੀ ਸੂਬਾ ਤਾਂ ਇੱਕ ਢੋਂਗ ਹੈ, ਇਹ ਤਾਂ ਸਿੱਖ ਸਟੇਟ ਚਾਹੁੰਦਾ, ਇਹ ਤਾਂ ਅਯੂਬ ਖਾਨ ਦੇ ਨਾਲ ਮੁਲਾਕਾਤਾਂ ਕਰਨ ਨੂੰ ਫਿਰਦੇ ਨੇ, ਇਹ ਤਾਂ ਪਾਕਿਸਤਾਨ ਨਾਲ ਇਹਨਾਂ ਨੇ ਸੰਬੰਧ ਜੋੜੇ ਹੋਏ ਨੇ। ਔਰ ਉਸ ਪੀਰੀਅਡ 'ਚ ਮਾਸਟਰ ਤਾਰਾ ਸਿੰਘ ਨੇ 1-2 ਵਾਰ ਪਾਕਿਸਤਾਨ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਆਗਿਆ ਵੀ ਮੰਗੀ
ਇੰਡੀਅਨ ਗਵਰਨਮੈਂਟ ਨੇ ਜਿਹੜਾ ਉਹਨੂੰ ਨਹੀਂ ਸੀ ਮੰਨਿਆ ਕਿ ਜੀ ਇਹ ਤਾਂ ਪਾਕਿਸਤਾਨ ਨਾਲ ਰਲ ਜਾਣਗੇ ਜੀ। ਸੋ ਉਸ ਪੀਰੀਅਡ 'ਚ ਉਹਨਾਂ ਨੇ ਉਹ ਗਰਾਊਂਡ ਤਿਆਰ ਕੀਤੀ ਜਿੱਥੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ। ਪਹਿਲਾਂ ਉਹਨਾਂ ਨੂੰ ਦੱਸਦਾ ਕਿ ਵੀ ਆਪਣੇ ਜਿਹੜੇ ਤੁਹਾਡੇ ਦਿਮਾਗ 'ਚ, ਔਰ ਇਹ ਗੱਲ ਇੱਕ ਵਾਰੀ ਇੱਕ ਨਹਿਰੂ ਦੇ ਨਜ਼ਦੀਕੀ ਨੇ ਇਹ ਗੱਲ ਕਹੀ ਕਿ ਪੰਡਤ ਜੀ ਉਹਨੂੰ ਕਹਿੰਦੇ ਸੀ, ਪੰਡਤ ਜਵਾਹਰ ਲਾਲ ਨਹਿਰੂ, ਕਿ ਪੰਡਤ ਜੀ ਇਹ ਸੋਚਦੇ ਨੇ ਵੀ ਸਿੱਖਾਂ ਦੇ ਦਿਮਾਗ 'ਚੋਂ ਅਜੇ ਰਾਜ ਦੀ ਬੂ ਨਹੀਂ ਗਈ, ਕਿ ਇਹਨਾਂ ਨੂੰ ਅਜੇ ਭੁੱਲਿਆ ਨਹੀਂ ਵੀ ਇਹ ਕਦੇ ਰਾਜੇ ਸੀ। ਸੋ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਪਹਿਲਾਂ ਦਿਮਾਗ ਜਿਹੜਾ ਉਹ ਵਾਸ਼ ਕਰੋ, ਇਹਨਾਂ 'ਚੋਂ ਜਿਹੜੀ ਰਾਜ ਭਾਗ ਦੀ ਬੂ ਹੈ ਇਹ ਇਹਨਾਂ 'ਚੋਂ ਕੱਢੋ ਜੀ। ਸੋ ਉਹ ਜਿਹੜਾ ਸਮਾਂ ਉਹਨਾਂ ਨੇ 1978 ਤੱਕ ਜਿਸ ਤਰੀਕੇ ਨਾਲ ਸਿੱਖਾਂ ਨਾਲ ਡੀਲ ਕੀਤਾ ਹੈ, ਡਿਸਕ੍ਰਿਮੀਨੇਟ ਕੀਤਾ ਹੈ, ਈਵਨ ਜੈਨੂਅਨ ਪੰਜਾਬੀ ਸੂਬੇ ਦੀ ਮੰਗ ਵੀ ਨਹੀਂ ਮੰਨੀ, ਲੰਬਾ ਵਕਤ ਗ੍ਰਿਫਤਾਰੀਆਂ, ਔਰ ਜੇ ਦਿੱਤਾ ਲੂਲਾ ਲੰਗੜਾ, ਰਾਜਧਾਨੀ ਕੱਢ ਲਈ, ਪਾਣੀ ਕੱਢ ਲਏ, ਪੰਜਾਬੀ ਬੋਲਦੇ ਇਲਾਕੇ ਕੱਢ ਲਏ। ਸੋ ਆਪਣੇ ਵੱਲੋਂ ਉਹ ਸਾਡੀ ਉਹ ਬੋਈ ਕੱਢ ਰਹੇ ਸੀ। ਔਰ ਅੱਜ ਜਿਸ ਤਰੀਕੇ ਦੇ ਨਾਲ ਬਾਦਲ ਕੇ ਔਰ ਇੱਕ ਵੱਡਾ ਹਿੱਸਾ ਸਿੱਖ ਕੌਮ ਦਾ ਬਿਹੇਵ ਕਰ ਰਿਹਾ ਹੈ, ਅਸੀਂ ਸਮਝਦੇ ਹਾਂ ਵੀ ਹਿੰਦੂ ਇਸ ਗੱਲ ਦੇ ਵਿੱਚ ਕਾਮਯਾਬ ਹੋਈ ਹੈ, ਮੈਜੋਰਿਟੀ ਉਹਨਾਂ ਦੀ ਸਟੇਟ, ਕਿ ਉਹਨਾਂ ਨੇ ਅਲਟੀਮੇਟਲੀ ਇੱਕ ਵੱਡੇ ਤਬਕੇ ਨੂੰ ਅੱਜ ਇਸ ਕਦਰ ਲਿਆ ਕੇ ਸੁੱਟ ਦਿੱਤਾ ਹੈ ਕਿ ਉਹ ਇਹ ਮੰਨਣ ਲੱਗ ਪਏ ਨੇ ਕਿ ਜੀ ਇਹਨਾਂ ਦੇ ਨਾਲ ਨਹੀਂ ਲੜਿਆ ਜਾਣਾ, ਇੱਥੇ ਤਾਂ ਸਾਨੂੰ ਰਹਿ ਕੇ ਇਹਨਾਂ ਵਾਂਗ ਹੀ ਟਿੱਕਾ ਵੀ ਲਾਣਾ ਪੈਣਾ। ਫਿਰ ਉਹ ਜਸਟੀਫਾਈ ਵੀ ਕਰਦੇ ਨੇ, ਚਲੋ ਕਿਹੜਾ ਜੀ ਜੇ ਅਸੀਂ ਟਿੱਕਾ ਲਾ ਲਿਆ ਜਾਂ ਅਸੀਂ ਹਵਨ ਕਰਾ ਲਿਆ, ਉਹ ਨਹੀਂ ਸਾਡੇ ਗੁਰਦੁਆਰੇ ਆ ਕੇ ਮੱਥਾ ਟੇਕਦੇ, ਉਹ ਵੀ ਤਾਂ ਟੇਕਦੇ ਨੇ, ਉਹ ਵੀ ਤਾਂ ਪ੍ਰਸ਼ਾਦ ਲੈਂਦੇ ਨੇ, ਅਸੀਂ ਪ੍ਰਸ਼ਾਦ ਲੈ ਲਿਆ, ਟਿੱਕਾ ਅੱਜ ਹੁਣ ਪ੍ਰਸ਼ਾਦ ਤੇ ਟਿੱਕਾ ਬਰਾਬਰ ਹੋ ਗਏ। ਸੋ ਇਹ ਗੁਲਾਮ ਜ਼ਹਿਨੀਅਤ ਹੁੰਦੀ ਹੈ ਕਿ ਜਿਸ ਗੁਲਾਮ ਜ਼ਹਿਨੀਅਤ ਦੇ ਵਿੱਚ ਤੁਸੀਂ ਫਿਰ ਆਪਣੀ ਜਿਹੜੀ ਗੁਲਾਮ ਪ੍ਰਵਿਰਤੀ ਹੈ ਉਹਨੂੰ ਵੀ ਨਿਆਂ ਸੰਗਤ ਠਹਿਰਾਉਂਦੇ ਹੋ। ਸੋ ਉਹਨਾਂ ਨੇ ਬਿਲਕੁਲ ਇਹ ਠੀਕ ਕਿਹਾ ਵੀ ਇਹ ਇਸ ਤਰੀਕੇ ਨਾਲ ਉਹਨਾਂ ਨੇ ਪਹਿਲੀ ਪੀੜ੍ਹੀ ਇਹਨੂੰ ਮੈਂ ਐਲੈਬੋਰੇਟ ਕੀਤਾ ਕਿਉਂਕਿ ਉਹਨਾਂ ਨੇ ਦੂਸਰੀ ਪੀੜ੍ਹੀ ਉਹਨਾਂ ਨੇ ਕਿਹਾ ਕਿ ਜੀ ਮਾਰ ਦਿੱਤੀ ਉਹਨਾਂ ਨੇ ਅੱਤਵਾਦ ਦੇ ਨਾਂ ਥੱਲੇ ਜੀ। ਤੇ ਜਿਹੜੀ ਹੁਣ ਅੱਗੋਂ ਪੀੜ੍ਹੀ 95-96 ਤੋਂ ਬਾਅਦ ਆਈ, ਜ਼ਾਹਰ ਸੀ ਵੀ ਜਿਹੜੀ ਤੀਸਰੀ ਪੀੜ੍ਹੀ ਤੱਕ ਕਿਤੇ ਨਾ ਕਿਤੇ ਕੁਝ ਗੱਲਾਂ ਅਜੇ ਫਿਜ਼ਾ 'ਚ ਹੁੰਦੀਆਂ ਨੇ, ਆਲੇ ਦੁਆਲੇ 'ਚ ਹੁੰਦੀਆਂ ਨੇ, ਉਹਨਾਂ ਨੇ ਡਰੱਗਸ ਦੇ ਹਵਾਲੇ ਕਰ ਦਿੱਤਾ। ਹੁਣ ਜੇ ਅਸੀਂ 95 ਤੋਂ ਹੁਣ 2014 ਆ ਗਿਆ, 20 ਸਾਲ ਹੋ ਗਏ, ਆਲਮੋਸਟ 19-20 ਸਾਲ। ਸੋ ਇਹਨਾਂ ਨੂੰ ਤਾਂ ਆਪਣੀ ਹੋਸ਼ ਨਹੀਂ ਹੈ ਕਿ ਕਿਸ ਕਦਰ। ਅੱਜ ਹੀ ਮੈਂ ਪੜ੍ਹ ਰਿਹਾ ਸੀ ਕਿਤੇ ਨਿਊਜ਼ ਕਿ ਵੀ ਪੰਜਾਬ ਦੀਆਂ ਜੇਲ੍ਹਾਂ ਜਿਨ੍ਹਾਂ ਦੇ ਵਿੱਚ ਸ਼ਾਇਦ 16,000 ਦੀ ਕੈਪੈਸਿਟੀ ਹੈ ਕੈਦੀਆਂ ਦੀਆਂ, ਨੱਕੋ ਨੱਕ ਭਰੀਆਂ ਹੋਈਆਂ ਨੇ, ਔਰ ਉਹ ਹੁਣ ਹੋਰ ਜੇਲ੍ਹਾਂ ਬਣਾ ਰਹੇ। ਉਹਨਾਂ ਨੇ ਕਿਹਾ ਔਰ ਮੈਕਸਿਮਮ ਜਿਹੜੇ ਉਹਦੇ 'ਚ ਕ੍ਰਾਈਮ ਵਾਲੇ ਨੇ, ਡਰੱਗ ਵਾਲੇ ਨੇ, ਉਹਨੇ ਕਿਹਾ ਵੀ ਜੇਲ੍ਹਾਂ 'ਚ ਹਾਲ ਇਹ ਹੈ ਕਿ ਜੇ ਨਸ਼ੇੜੀ ਜਿਹੜੇ ਨੇ ਉਹ ਇੱਕ ਸੈੱਲ ਦੇ ਵਿੱਚ 5-7 ਬੰਦ ਨੇ ਤੇ ਕਿਤੇ ਨਾ ਕਿਤੇ ਇੱਕ ਨੂੰ ਡਰੱਗ ਪਹੁੰਚ ਜਾਂਦੀ ਹੈ, ਉਹ ਉਹਨੂੰ ਇੰਜੈਕਟ ਕਰਦਾ ਆਪਣੇ, ਔਰ ਉਸੇ ਨਾਲ ਹੀ ਜਦੋਂ ਇੰਜੈਕਟ ਹੋਣ ਤੋਂ ਕੁਝ ਦੇਰ ਬਾਅਦ ਉਹ ਫਿਰ ਆਪਣਾ ਬਲੱਡ ਡਰਾ ਕਰਦਾ ਤੇ ਉਹ ਬਲੱਡ ਜਿਹੜਾ ਹੈ ਫਿਰ ਦੂਜਾ ਨਸ਼ੇੜੀ ਆਪਣੇ ਦੇ ਵਿੱਚ ਲਾਉਂਦਾ ਕਿ ਵੀ ਉਹ ਤੀਜੇ ਚ ਲਾਉਂਦਾ। ਤੇ ਇਸ ਤਰ੍ਹਾਂ ਭਾਵੇਂ ਡਰੱਗ ਇੱਕ ਨੂੰ ਆਉਂਦੀ ਹੈ ਜਿਹੜੀ ਲਾਉਣ ਵਾਲੀ ਹੈ, ਪਰ ਉਹ ਸਾਰਾ ਬਲੱਡ ਉਹਨਾਂ ਦੇ ਘੁੰਮ ਕੇ ਇਹ ਹਾਲ ਪੰਜਾਬ 'ਚ ਹੈ। ਔਰ ਇਹ ਨਸ਼ਿਆਂ ਦੇ ਨਾਲ ਜਿਹੜੀ ਹੈ ਡਿਸਟਰੋਏ ਕੀਤੀ ਜਨਰੇਸ਼ਨ ਦਾ ਹਾਲ ਹੈ। ਫਿਰ ਉਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਕਿ ਧਾਰਮਿਕ ਤੌਰ ਦੇ ਉੱਤੇ ਉਹਨਾਂ ਨੇ ਕਿਵੇਂ ਡੇਰਿਆਂ ਨੂੰ ਕੰਟਰੋਲ ਕੀਤਾ, ਕਿਵੇਂ ਸੰਤ ਸਮਾਜ ਬਣਾਇਆ, ਕਿਵੇਂ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਜਿਹੜਾ ਅਡਰੀ ਸਾਡੀ ਹਸਤੀ ਦਾ ਪ੍ਰਤੀਕ ਹੈ ਉਸ ਦਾ ਹਿੰਦੂਕਰਨ ਕੀਤਾ, ਔਰ ਬਹੁਤ ਸਾਰੀਆਂ ਰਸਮਾਂ ਤੁਸੀਂ ਡੇਰਿਆਂ ਦੇ ਵਿੱਚ ਜਾ ਕੇ ਦੇਖੋਗੇ ਕਿ ਹੁਣ ਆ ਇੱਕ ਦੁਬਾਰਾ ਇਹ ਹਟ ਗਿਆ ਸੀ ਗੁਰਦੁਆਰਾ ਐਕਟ ਬਣਨ ਤੋਂ ਬਾਅਦ, ਇੱਕ ਦੋ ਥਾਵਾਂ ਤੇ ਸੀ ਕਿ ਥਾਲੀ ਦੇ ਵਿੱਚ ਦੀਵੇ ਬਾਲ ਕੇ ਆਰਤੀ ਕਰਨ ਦਾ ਕੰਮ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਨੇ, ਸ਼ੁਰੂ ਹੋ ਗਿਆ ਆਰਤੀਆਂ ਦਾ ਕੰਮ। ਉਸ ਕਿਸਮ ਦਾ ਹੀ ਹੋਰ ਬਹੁਤ ਸਾਰਾ, ਸਮੇਂ ਦੀ ਸੀਮਾ ਨਹੀਂ ਤਾਂ ਬਹੁਤ ਸਾਰਾ ਅਸੀਂ ਅੱਜ ਆਪਣਾ ਰੁਝਾਨ ਦੇਖੀਏ ਤਾਂ ਤੁਹਾਨੂੰ ਨਜ਼ਰ ਆਏਗਾ ਵੀ ਇਹਦੀਆਂ ਜੜ੍ਹਾਂ ਉੱਥੇ ਹੀ ਨੇ ਜਾ ਕੇ ਕਿ ਬਹੁਤ ਗਿਣਤੀ ਦਾ ਕਲਚਰ ਆ ਗਿਆ। ਸਿਆਸੀ ਤੌਰ ਤੇ ਬਾਦਲ, ਬਰਨਾਲੇ, ਤਲਵੰਡੀ ਤੇ ਅੱਜ ਜੂਨੀਅਰ, ਸੀਨੀਅਰ, ਮਜੀਠੀਏ, ਢੀਂਡਸੇ, ਭੂੰਦੜ ਨਾਂ ਲਓ ਤੁਸੀਂ, ਸਾਰੇ ਹੀ ਜਿਹੜੇ ਨੇ ਉਹ ਉਹਨਾਂ ਦੇ ਚੇਲੇ ਬਾਲਕੇ ਨੇ, ਖਰੀਦੇ ਹੋਏ ਨੇ, ਟੌਂਟ ਪਟੌਂਟ ਨੇ। ਸਮਾਜਿਕ ਤੌਰ ਤੇ ਜਿਵੇਂ ਉਹਨਾਂ ਨੇ ਕਿਹਾ ਬਿਹਾਰੀ, ਔਰ ਇਹ ਵੀ ਗੱਲ ਬੜੀ ਕੁਝ ਚੀਜ਼ਾਂ ਅਸੀਂ ਬਾਹਰ ਬੈਠ ਕੇ ਸ਼ਾਇਦ ਆਬਜ਼ਰਵ ਨਹੀਂ ਕਰ ਸਕਦੇ ਕਿ ਇੱਕ ਜ਼ਮਾਨਾ ਹੁੰਦਾ ਸੀ ਕਿ ਜਦੋਂ ਇਹ ਲੋਕ, ਕਿਉਂਕਿ ਰੰਗ ਕਰਕੇ ਡਿਫਰੈਂਟ ਨੇ, ਇਹਨਾਂ ਦੀ ਰੇਸ ਡਿਫਰੈਂਟ ਹੈ ਤੇ ਇਹ ਜਦੋਂ ਪੰਜਾਬ ਦੇ ਵਿੱਚ ਆਉਂਦੇ ਸੀ ਜਾਂ ਸ਼ੁਰੂ ਦੇ ਵਿੱਚ ਕਿਤੇ ਅੱਜ ਤੋਂ 40-50 ਸਾਲ ਪਹਿਲਾਂ, ਤੇ ਇਹਨਾਂ ਦੇ ਲਈ ਸ਼ਬਦ ਹੀ ਪੂਰਬੀਏ ਹੁੰਦਾ ਸੀ ਕਿਉਂਕਿ ਜਿਹੜਾ ਬਿਹਾਰ ਔਰ ਯੂਪੀ ਹੈ ਈਸਟ ਦੇ ਵਿੱਚ ਹੈ ਤੇ ਕੁਝ ਜਿਹੜੇ ਨੇ ਇਹਨਾਂ ਨੂੰ ਹਿੰਦੁਸਤਾਨੀ ਵੀ ਕਹਿੰਦੇ ਸੀ ਕਿ ਹਿੰਦੁਸਤਾਨੀ ਆਏ, ਕਿਉਂਕਿ ਇਹਦਾ ਵੀ ਇੱਕ ਰੀਜ਼ਨ ਹੈ ਕਿ ਪੰਜਾਬ ਵਾਲੇ ਕਦੇ ਵੀ ਆਪਣੇ ਆਪ ਨੂੰ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਸਮਝਦੇ, ਔਰ ਇਹ ਜਿਹੜਾ ਯੂਪੀ ਬਿਹਾਰ ਵਾਲੇ ਨੇ ਪੂਰਬੀਏ, ਇਹਨਾਂ ਦੇ ਲਈ ਸ਼ਬਦ ਹਿੰਦੁਸਤਾਨੀ ਹੁੰਦਾ ਸੀ, ਔਰ ਹੈ ਵੀ ਇਨਫੈਕਟ ਹਿੰਦੁਸਤਾਨ ਇੰਨਾ ਹੀ ਹੈ ਜਿਹੜਾ ਗੰਗਾ ਤੇ ਜਮਨਾ ਦੇ ਵਿਚਕਾਰ ਹੈ। ਔਰ ਇਹੀ ਕਾਰਨ ਸੀ ਕਿ ਜਦੋਂ ਅੰਗਰੇਜ਼ਾਂ ਨੇ
ਸਿੱਖਾਂ ਦੇ ਉੱਤੇ ਹਮਲਾ ਕੀਤਾ ਪਹਿਲੀ ਸਿੱਖ ਵਾਰ ਦੇ ਵੇਲੇ, ਤੇ ਉਹਨਾਂ ਦੀਆਂ ਮੋਰਲੀਆਂ ਜਿਹੜੀਆਂ ਪਲਟਨਾਂ ਸੀ ਉਹ ਬਿਹਾਰੀਆਂ ਤੇ ਦੱਖਣੀਆਂ ਦੀਆਂ ਸੀ। ਦੱਖਣ ਮਦਰਾਸੀਆਂ ਨੂੰ ਕਹਿੰਦੇ ਸੀ, ਜਿਹੜੇ ਸਾਊਥ ਵਾਲੇ ਨੇ ਉਹਨਾਂ ਨੂੰ ਪੰਜਾਬ 'ਚ ਦੱਖਣੀ ਕਿਹਾ ਜਾਂਦਾ ਸੀ ਕਿ ਦੱਖਣ 'ਚੋਂ ਆਏ ਨੇ, ਪੰਜਾਬੀ 'ਚ ਸਾਊਥ ਨੂੰ ਦੱਖਣ ਕਹਿੰਦੇ ਨੇ। ਤੇ ਯੂਪੀ ਬਿਹਾਰ ਵਾਲਿਆਂ ਨੂੰ ਹਿੰਦੁਸਤਾਨੀ ਜਾਂ ਪੂਰਬੀਏ ਕਹਿੰਦੇ ਸੀ, ਕਿਉਂਕਿ ਈਸਟ ਕੋਸਟ ਹੈ, ਈਸਟ ਪੈਂਦਾ ਭਾਰਤ ਦਾ। ਤੇ ਜਦੋਂ ਸ਼ਾਹ ਮੁਹੰਮਦ ਕਹਿੰਦਾ, ਉਹ ਕਹਿੰਦਾ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਕਿ ਬਹੁਤ ਵੱਡੀ ਫੌਜ ਜਿਹੜੀ ਆ ਪੂਰਬੀਆਂ ਤੇ ਦੱਖਣੀਆਂ ਦੀ ਆਈ। ਹੁਣ ਉਹ ਜਿਹੜੇ ਪੂਰਬੀਏ ਸੀ ਜਾਂ ਦੱਖਣੀ ਸੀ, ਅਜੇ ਚਲੋ ਦੱਖਣੀ ਤਾਂ ਪੰਜਾਬ ਦੇ ਵਿੱਚ ਆਏ ਨੇ, ਪਰ ਆਲਾ ਪੋਸਟਾਂ ਦੇ ਉੱਤੇ ਜਿਹੜੀਆਂ ਸੈਂਟਰਲ ਗਵਰਨਮੈਂਟ ਕੰਟਰੋਲ ਨੇ ਉਹਨਾਂ ਦੇ ਵਿੱਚ ਨੇ, ਪਰ ਬਹੁਤ ਵੱਡੀ ਗਿਣਤੀ 'ਚ ਪੂਰਬੀਏ ਨੇ। ਹੁਣ ਅੱਜ ਹਾਲ ਇਹ ਹੈ ਵੀ ਜਿਹੜਾ ਬੰਦਾ ਜਾਂਦਾ ਹੈ, ਅੱਗੇ ਤਾਂ ਸ਼ਹਿਰਾਂ 'ਚ ਹੀ ਕਹਿੰਦੇ ਸੀ ਜੀ ਤੁਸੀਂ ਲੁਧਿਆਣੇ ਜਾਓ ਜਾਂ ਜਲੰਧਰ ਜਾਓ ਤੇ ਲੱਗਦਾ ਨਹੀਂ ਤੁਸੀਂ ਕਿਸੇ ਪੰਜਾਬ ਦੇ ਸ਼ਹਿਰ 'ਚੋਂ, ਵੀ ਉੱਥੇ ਤਾਂ ਉਹੀ ਰਹਿੰਦੇ ਨੇ ਲੋਕ। ਹੁਣ ਇਹੀ ਹਾਲ ਪਿੰਡਾਂ 'ਚ ਵੀ ਹੈ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਜ਼ਮੀਨਾਂ ਵੀ ਲੈ ਲਈਆਂ, ਸਬਜ਼ੀਆਂ ਦਾ ਕੰਮ ਜਿੰਨਾ ਸਾਰਾ ਪੰਜਾਬ ਦੇ ਵਿੱਚ ਸਬਜ਼ੀਆਂ ਦੀ ਖਰੀਦੋ ਫਰੋਖਤ ਔਰ ਦੂਜਾ ਉਹ ਇਹਨਾਂ ਦੇ ਕੋਲ ਹੈ। ਕੰਸਟਰਕਸ਼ਨ ਬਿਜ਼ਨਸ ਦੇ ਵਿੱਚ ਆ ਗਏ, ਉਹਨਾਂ ਦੇ ਸਾਰੇ ਉਹ ਠੇਕੇ ਲੈਂਦੇ ਨੇ, ਘਰ ਬਣਾਉਂਦੇ ਨੇ। ਔਰ ਸਕੂਲਾਂ ਦੇ ਵਿੱਚ ਵੀ ਉਹਨਾਂ ਦੇ ਬੱਚੇ ਹੀ ਪੰਜਾਬੀ ਸਪੀਕਿੰਗ ਹੋਣ ਕਰਕੇ, ਕਿਉਂਕਿ ਪਬਲਿਕ ਸਕੂਲਾਂ 'ਚ ਪੰਜਾਬੀ ਹੈ ਮਾੜੀ ਮੋਟੀ, ਅਜੇ ਕੁਝ ਅੰਗਰੇਜ਼ੀ ਸਕੂਲਾਂ 'ਚ ਭੇਜਣ ਜੋਗੇ ਵੀ ਹੋ ਗਏ ਨੇ। ਸਾਡੇ ਬੱਚੇ ਉਹਨਾਂ ਸਕੂਲਾਂ 'ਚ ਜਾਂਦੇ ਨੇ ਜਿੱਥੇ ਪੰਜਾਬੀ ਬੋਲਣ ਤੇ ਫਾਈਨ ਹੁੰਦਾ ਤੇ ਇਹ ਸਰਕਾਰੀ ਸਕੂਲਾਂ 'ਚ ਪੰਜਾਬੀ ਇਹਨਾਂ ਦੇ ਬੱਚੇ ਪੜ੍ਹਦੇ ਨੇ। ਸੋ ਮੇਲਿਆਂ 'ਚ ਪਹੁੰਚ ਗਏ, ਸਕੂਲਾਂ 'ਚ ਪਹੁੰਚ ਗਏ, ਸਮਾਜ ਦਾ ਹਿੱਸਾ ਬਣ ਗਏ। ਸੋ ਸਮਾਜਿਕ ਤੌਰ ਤੇ ਜਿਹੜੀ ਇੱਕ ਲਾਈਨ ਸੀ ਕਿਸੇ ਵੇਲੇ ਜਿੱਥੇ ਪੰਜਾਬੀਆਂ ਨੂੰ, ਇਹਦੇ 'ਚ ਈਵਨ ਹਿੰਦੂ ਸਿੱਖ ਮੁਸਲਮਾਨ ਦਾ ਸਵਾਲ ਹੀ ਨਹੀਂ ਸੀ, ਉਹ ਕਲਚਰਲੀ ਪੰਜਾਬੀ ਆਪਣੇ ਆਪ ਨੂੰ ਸੈਪਰੇਟ ਸਮਝਦੇ ਸੀ ਕਿ ਇਹ ਪੂਰਬੀਏ ਨੇ ਜਾਂ ਦੱਖਣੀ ਨੇ, ਅਸੀਂ ਪੰਜਾਬੀ ਹਾਂ। ਸੋ ਉਹ ਕਨਸੈਪਟ ਵੀ ਉਹਨਾਂ ਦੇ ਕਹਿਣ ਮੁਤਾਬਕ, ਔਰ ਬਿਲਕੁਲ ਉਹਨੇ ਠੀਕ ਕਿਹਾ ਕਿ ਉਹ ਚਲਾ ਗਿਆ। ਆਰਥਿਕ ਕਰਜ਼ੇ, ਟੋਲ ਟੈਕਸ, ਹਰ ਸੜਕ ਦੇ ਉੱਤੇ 2 ਕਿਲੋਮੀਟਰ ਤੇ ਟੋਲ ਲੱਗਾ ਹੋਇਆ, ਦੇਈ ਜਾਓ ਟੋਲ ਔਰ ਕਰਜ਼ਾਈ ਹੋਈ ਜਾਓ। ਔਰ ਐਜੂਕੇਸ਼ਨ ਵਾਈਜ਼ ਉਹਨਾਂ ਨੇ ਹਾਂ ਨਸ਼ੇ ਮਹਿੰਗੇ, ਜਿਹੜੇ ਕੁਝ ਮਹਿੰਗੇ ਨੇ, ਜਿਹਦੀ ਜਵਾਨੀ ਨੂੰ ਉਹਨਾਂ ਨੇ ਕਰਜ਼ਾ ਲੈ ਕੇ ਮਾਪਿਓ ਤੋਂ ਦੇਣੇ ਨੇ। ਤਮਾਕੂ ਦੇ ਉੱਤੇ ਵੈਟ ਘਟਾ ਦਿੱਤਾ ਜੀ। ਔਰ ਈਵਨ ਪੰਜਾਬ ਦੀ ਉਹ ਪਾਰਲੀਮੈਂਟਰੀ ਸੈਕਟਰੀ ਕਹਿ ਰਹੀ ਹੈ ਕਿ ਵੀ, ਔਰ ਨਾਨ ਸਿੱਖ ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਉਹਨਾਂ ਨੇ ਕਿਹਾ ਜੀ ਇਹ ਤਾਂ ਆਲਰੇਡੀ ਕੈਂਸਰ ਇੰਨਾ ਪੰਜਾਬ 'ਚ ਜੀ, ਔਰ ਉਹ ਕਿੰਨੇ ਪਰਸੈਂਟ 66% ਤੋਂ ਘਟਾ ਕੇ 22% ਤੇ ਲਾਏ ਨੇ ਜੀ, ਤਮਾਕੂ ਇਸਤੇਮਾਲ ਕਰੋ, ਤਮਾਕੂ ਕੰਜ਼ਿਊਮ ਕਰੋ ਜੀ। ਔਰ ਐਜੂਕੇਸ਼ਨ ਦੇ ਲਿਹਾਜ਼ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਲਮੋਸਟ ਸੈਂਟਰ ਨੇ ਲੈ ਲਈ ਸੀ, ਰੌਲਾ ਰੂਲਾ ਪਿਆ, ਥੋੜਾ ਬਹੁਤ ਮੀਡੀਆ ਨੇ ਕੀਤਾ। ਗੁਰੂ ਨਾਨਕ ਯੂਨੀਵਰਸਿਟੀ ਮਜੀਠੀਆ ਨੇ ਲਈ ਹੋਈ ਹੈ ਜੀ, ਉਹਦੇ ਚੋਂ ਖਾਲਸਾ ਕਾਲਜ ਵੀ ਵੇਚਣ ਦੇ ਉੱਤੇ ਆ ਗਿਆ ਸੀ। ਖਾਲਸਾ ਕਾਲਜ ਇਹਨਾਂ ਦਾ ਮਜੀਠੀਆਂ ਦਾ ਹੈਗਾ। ਗੁਰੂ ਨਾਨਕ ਯੂਨੀਵਰਸਿਟੀ ਤਾਂ ਪਹਿਲਾਂ ਗੁਰੂ ਨਾਨਕ ਯੂਨੀਵਰਸਿਟੀ ਕੱਲਾ ਨਾਂ ਸੀ, ਫਿਰ ਜਦੋਂ ਜ਼ੈਲ ਸਿੰਘ ਚੀਫ ਮਿਨਿਸਟਰ ਬਣਿਆ ਉਹਨਾਂ ਨੇ ਕਿਹਾ ਜੀ ਵਿੱਚ ਦੇਵ ਵੀ ਲਾਓ। ਇਹ GND ਉਦੋਂ ਹੀ, ਜਦੋਂ ਓਰੀਜਨਲੀ 1969 ਦੇ ਵਿੱਚ 1969 ਚ ਯੂਨੀਵਰਸਿਟੀ ਬਣੀ ਤੇ ਇਹਦਾ ਨਾਮ ਗੁਰੂ ਨਾਨਕ ਯੂਨੀਵਰਸਿਟੀ ਸੀ ਜੀ। ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਤਾਂ ਫਿਰ ਕਿਤੇ ਅਡਰੀ ਦੀ ਗੱਲ ਹੈ। ਸੋ ਇਹ ਉਸ ਤੋਂ ਬਾਅਦ ਅਮੈਂਡ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਹੈ ਉਹ ਬਣਾਈ ਗਈ। ਹਾਲਾਂਕਿ ਇਹ ਇੱਕ ਡਿਬੇਟ ਹੈ ਸਿੱਖ ਸਕਾਲਰਸ ਦੇ ਵਿੱਚ ਨਾਵਾਂ ਦੇ ਹਵਾਲੇ ਨਾਲ। ਅਸੀਂ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ, ਪਾਕਿਸਤਾਨ ਜਾਂ ਦੂਸਰਿਆਂ 'ਚ ਬਾਬਾ ਨਾਨਕ ਕਿਹਾ ਜਾਂਦਾ ਹੈ। ਔਰ ਜੇ ਅਸੀਂ ਈਵਨ ਦੂਸਰੇ ਸੋਰਸਿਸ ਨੂੰ ਵੀ ਕੋਟ ਕਰਦੇ ਹਾਂ ਤੇ ਉੱਥੇ ਸ਼ਬਦ ਗੁਰੂ ਨਾਨਕ ਤਾਂ ਹੈ, ਵੈਦਰ ਦੇਵ ਹੈ ਕੋਈ ਹੋਰ ਹੈ। ਹੁਣ ਜੇ ਗੁਰੂ 10ਵੇਂ ਪਾਤਸ਼ਾਹ ਨੂੰ ਜਿਹੜੇ ਕੋਟ ਕਰਦੇ ਨੇ ਉਹਦੇ 'ਚ ਵੀ ਇਹੀ ਹੈ ਕਿ 3 ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਕਿ ਵੀ ਨਾਨਕ। ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਨਾਨਕ ਦਿਓ ਸ਼ਬਦ ਆਉਂਦਾ ਹੈ, ਬਟ ਦਿਓ ਦੀ ਐਂਜਲ ਦਾ ਗॉड ਇਸ ਸੈਂਸ 'ਚ ਹੈ। ਮੈਂ ਹਾਲਾਂ ਇਸ ਡਿਬੇਟ ਨੂੰ ਨਹੀਂ ਇਨੀਸ਼ੀਏਟ ਕਰਨਾ ਚਾਹੁੰਦਾ, ਪਰ ਇਹ ਕੁਝ ਸਕਾਲਰਸ ਦਾ ਇਹ ਖਿਆਲ ਹੈ ਵੀ ਇਹ ਵੀ ਜਿਹੜੀ ਚੇਂਜ ਕੀਤੀ ਗਈ ਗੁਰੂ ਨਾਨਕ ਦੇ ਨਾਲ ਦੇਵ ਨਾਲ, ਇਹ ਵੀ ਉਸ ਪ੍ਰਵਿਰਤੀ ਚੋਂ ਹੀ ਸੀ ਜਿਹੜਾ ਕਿ ਉਹਨਾਂ ਨੂੰ ਸਿੱਖਾਂ ਦੀ ਅਡਰੀ ਹੋਣ ਜਾਂ ਗੁਰੂ ਨਾਨਕ ਸਾਹਿਬ ਦੇ ਨਾਲ ਅਸੀਂ ਜਿਹੜਾ ਸਿੱਖੀ ਵਿਚਾਰਧਾਰਾ ਦਾ ਇੱਕ ਉੱਤਮ ਪੰਥ ਸੁਣਿਓ ਗੁਰੂ ਸੰਗਤ ਦੀ ਗੱਲ ਕਰਦੇ ਹਾਂ, ਉਹਨੂੰ ਜਿਹੜਾ ਡਿਲੂਟ ਕਰਨ ਦੀ ਗੱਲ ਹੈ। ਸੋ ਮੇਰਾ ਖਿਆਲ ਹੈ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।